ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜੋ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 11 ਫਰਵਰੀ 2016 ਟੀ ਮਾਘ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੇ ਅਹਿਮ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝੇ ਕਰਨ ਜਾ ਰਹੇ ਹੋ? ਸਭ ਤੋਂ ਪਹਿਲਾਂ ਅਸੀਂ ਉਹਨਾਂ ਕਸ਼ਮੀਰੀ ਵੀਰਾਂ ਦਾ, ਪਾਕਿਸਤਾਨੀ ਭਰਾਵਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਜਿਨ੍ਹਾਂ ਨੇ ਸਾਡੇ ਅਫਜ਼ਲ ਗੁਰੂ ਨੂੰ, ਜਿਹੜਾ ਅਸੀਂ ਕੱਲ ਦਾ ਸੈਗਮੈਂਟ ਜਿਹੜਾ ਭੇਟ ਕੀਤਾ ਹੈ, ਉਹਨਾਂ ਦੇ ਬਾਰੇ ਡਿਸਕਸ ਕੀਤਾ ਹੈ, ਉਸ ਨੂੰ ਉਹਨਾਂ ਨੇ ਪਸੰਦ ਕੀਤਾ ਜੀ। ਔਰ ਉਹਨਾਂ ਨੇ ਕਿਹਾ ਕਿ ਜਦੋਂ ਕਿ ਸਾਡੇ ਵੀ ਬਹੁਤ ਸਾਰੇ ਲੋਕ ਬੀਤੇ ਨੂੰ ਭੁੱਲਦੇ ਜਾ ਰਹੇ ਨੇ, ਬਹੁਤ ਸਾਰਿਆਂ ਨੂੰ ਭਾਰਤ ਦਾ ਪਿਆਰ ਜਾਗਦਾ ਹੈ, ਕਿਸੇ ਦੇ ਅੰਦਰ ਖੌਫ ਹੈ, ਕੋਈ ਹੋਰ ਵਪਾਰ ਕਰਨਾ ਚਾਹੁੰਦੇ ਤੇ ਅਸੀਂ ਅਫਜ਼ਲ ਗੁਰੂ ਦੀ ਔਰ ਉਸ ਦੇ ਹਵਾਲੇ ਨਾਲ ਕਸ਼ਮੀਰੀ ਸਟਰਗਲ ਨੂੰ ਹਾਈਲਾਈਟ ਕਰਕੇ ਉਹਨਾਂ ਦੀ ਬਹੁਤ ਵੱਡੀ ਖਿਦਮਤ ਕੀਤੀ ਹੈ। ਮੈਂ ਸਮਝਦਾ ਵੀ ਅਸੀਂ ਆਪਣਾ ਫਰਜ਼ ਅਦਾ ਕੀਤਾ ਹੈ, ਕਿਉਂਕਿ ਇਹ ਹੀ ਸਿੱਖੀ ਦਾ ਬਿਰਦ ਹੈ ਜੀ। ਸਾਡੇ ਗੁਰੂ ਸਾਹਿਬ ਨੇ, ਸਾਡੇ ਮਜ਼ਹਬ ਨੇ, ਸਾਡੇ ਦੀਨ ਨੇ ਸਾਨੂੰ ਇਹ ਸਿਖਾਇਆ। ਔਰ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸਿਰ ਝੁਕਾਉਂਦੇ ਤੇ ਫਿਰ ਕਬੀਰ ਸਾਹਿਬ ਦੀ ਬਾਣੀ, ਜਿਹੜੀ ਕਿ ਗੁਰੂ ਰੂਪ ਸਾਨੂੰ ਇਹ ਯਾਦ ਕਰਵਾਉਂਦੀ ਹੈ, ਉਪਦੇਸ਼ ਕਰਦੀ ਹੈ ਕਿ ਸੂਰਾ ਸੋ ਪਹਿਚਾਨੀਏ ਜੋ ਲੜੈ ਦੀਨ ਕੇ ਹੇਤ, ਪੁਰਜ਼ਾ ਪੁਰਜ਼ਾ ਕੱਟ ਮਰੈ ਕਬੂ ਨਾ ਛਾੜੇ ਖੇਤ। ਹੁਣ ਜਦੋਂ ਦੀਨ ਦੀ ਗੱਲ ਹੈ, ਦੀਨ ਡਾਊਨ ਟਰੋਡਨ ਹੈ, ਦਬਾਏ ਹੋਏ, ਲਤਾੜੇ ਹੋਏ, ਜਿਨ੍ਹਾਂ ਦੇ ਉੱਤੇ ਜ਼ੁਲਮ ਹੁੰਦਾ ਹੈ, ਔਰ ਸਾਡੇ ਲਈ ਸੂਰਬੀਰ ਦੀ ਪਛਾਣ ਹੀ ਇਹ ਹੈ ਕਿ ਜਿਹੜਾ ਉਹਨਾਂ ਦੀ ਆਵਾਜ਼ ਬਣੇ, ਵੌਇਸ ਆਫ ਦਾ ਵੌਇਸਲੈਸ ਜੀ। ਔਰ ਸਾਡੇ ਗੁਰੂ ਸਾਹਿਬਾਨ ਨੇ, ਬੇਸ਼ੱਕ ਅਸੀਂ ਬੀਤੇ ਦੇ ਇਤਿਹਾਸ ਨੂੰ ਕਈ ਵਾਰ ਸਿਰਫ ਇੱਕ ਤੋਤਾ ਰਟਣ ਦੀ ਤਰ੍ਹਾਂ ਹੀ ਰੱਖਿਆ ਹੋਇਆ, ਪਰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੀ ਗੱਲ ਹੁੰਦੀ ਹੈ ਤੇ ਇਸ ਤੋਂ ਸ਼ਾਇਦ ਹੋਰ ਕੋਈ ਖੂਬਸੂਰਤ ਉਦਾਹਰਣ ਮਨੁੱਖੀ ਇਤਿਹਾਸ 'ਚ ਨਾ ਹੋਏ। ਆਪਣੇ ਆਪਣੇ ਧਰਮ, ਅਕੀਦੇ, ਵਿਸ਼ਵਾਸ, ਸਕੂਲ ਆਫ ਥਾਟ ਲਈ ਤਾਂ ਹਰ ਮਜ਼ਹਬ ਦੇ ਕੋਲ ਸ਼ਹੀਦਾਂ ਦੀ ਲੰਬੀ ਲਾਈਨ ਹੈ ਜੀ। ਲੇਕਿਨ ਕਿਸੇ ਦੇ ਅਕੀਦੇ ਦੀ ਖਾਤਰ, ਕਿਸੇ ਦੇ ਉਸ ਵਿਸ਼ਵਾਸ ਦੀ ਖਾਤਰ ਜਿਸ ਨੂੰ ਉਹ ਤੁਹਾਡੀ ਵਿਚਾਰਧਾਰਾ ਨੇ ਨਕਾਰਿਆ ਹੋਏ, ਉਸ ਦੇ ਲਈ ਖੁਦ ਜਾ ਕੇ ਆਪਣਾ ਆਪ ਕੁਰਬਾਨ ਕਰਨਾ ਕਿ ਇਹਨਾਂ ਨੂੰ ਇਹ ਹੱਕ ਮਿਲਣਾ ਚਾਹੀਦਾ ਹੈ, ਇਸ ਤੋਂ ਵੱਡੀ ਕੋਈ ਉਦਾਹਰਣ ਨਹੀਂ। ਸੋ ਅਸੀਂ ਸਮਝਦੇ ਹਾਂ ਕਿ ਉਹ ਮਕਬੂਲ ਭੱਟ ਹੋਏ, ਅਫਜ਼ਲ ਗੁਰੂ ਹੋਏ, ਔਰ ਅੱਜ ਵੀ ਜਿਹੜੇ ਕਸ਼ਮੀਰ ਵਾਦੀ ਦੇ ਵਿੱਚ ਛੋਟੇ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਆਪਣੇ ਆਜ਼ਾਦੀ ਦੇ ਹੱਕ ਲਈ ਜੂਝ ਰਹੇ ਨੇ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਲਈ ਜੂਝ ਰਹੇ ਨੇ। ਔਰ ਸੈਯਦ ਅਲੀ ਸ਼ਾਹ ਗਿਲਾਨੀ ਉਸ ਬਜ਼ੁਰਗ ਉਮਰ ਦੇ ਵਿੱਚ ਵੀ ਬਿਮਾਰ ਵੀ ਰਹਿੰਦੇ ਨੇ, ਪਰ ਉਹਨਾਂ ਨੇ ਆਪਣਾ ਰਿਜ਼ੋਲਵ ਕਦੇ ਕਮਜ਼ੋਰ ਨਹੀਂ ਕੀਤਾ ਔਰ ਸਾਡੇ ਲਈ ਉਹ ਇੱਕ ਬੜੇ ਵੱਡੇ ਪ੍ਰੇਰਨਾ ਸਰੋਤ ਵੀ ਨੇ। ਔਰ ਇਹ ਸਾਡਾ ਫਰਜ਼ ਵੀ ਬਣਦਾ ਹੈ ਕਿ ਜਦੋਂ ਅਸੀਂ ਸਾਰੇ ਹੀ ਉਸ ਨਕਸ਼ੇ ਦੇ ਵਿੱਚ, ਸਾਡਾ ਦੁਸ਼ਮਣ ਇੱਕ ਹੈ ਔਰ ਉਹ ਪੰਜਾਬ ਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ ਹੋਏ, ਕਸ਼ਮੀਰੀਆਂ ਦੀ ਹੋਏ, ਨਾਗਿਆਂ ਦੀ ਹੋਏ, ਮੀਜ਼ੋਆਂ ਦੀ ਹੋਏ, ਦਲਿਤਾਂ ਦੇ ਨਾਲ ਹੋ ਰਿਹਾ ਧੱਕਾ ਹੋਏ, ਜਾਂ ਨਕਸਲਵਾਦੀਆਂ ਦੇ ਨਾਲ, ਖੱਬੇ ਪੱਖੀਆਂ ਦੇ ਨਾਲ, ਜਾਂ ਜਿਵੇਂ ਬੋਲਣ ਦੀ ਆਜ਼ਾਦੀ ਕੁਚਲੀ ਜਾ ਰਹੀ ਹੈ, ਜਿਵੇਂ ਅਸੀਂ ਅਰੁਣਧਾਤੀ ਰॉय ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ। ਸੋ ਇਹ ਸਾਡਾ ਫਰਜ਼ ਹੈ, ਕੌਮੀ ਫਰਜ਼ ਵੀ ਹੈ। ਔਰ ਜੇ ਸਾਡੀਆਂ ਆਵਾਜ਼ਾਂ ਇਕੱਠੀਆਂ ਹੋ ਜਾਣ, ਸਾਡੀ ਵਿਉਂਤਬੰਦੀ ਸਟ੍ਰੈਟਜੀ ਦੇਸ਼ ਵਿਦੇਸ਼ ਦੇ ਵਿੱਚ ਅਸੀਂ ਟੁਗੈਦਰ ਹੋ ਜਾਈਏ ਤਾਂ ਸ਼ਾਇਦ ਸਾਡੀ ਲੜਾਈ ਵੀ ਜ਼ਿਆਦਾ ਸੁਖੈਨ ਹੋ ਜਾਏ। ਜਦੋਂ ਅਸੀਂ ਚਾਰ ਚੁਫੇਰੇ ਖਬਰਾਂ ਵੱਲ ਦੇਖਦੇ ਹਾਂ, ਬਹੁਤ ਸਾਰੀਆਂ ਖਬਰਾਂ ਮੇਰੀ ਨਿਗਾਹ 'ਚੋਂ ਗੁਜ਼ਰਦੀਆਂ, 24 ਘੰਟੇ ਦਿਮਾਗ ਵੀ ਖਬਰਾਂ 'ਚ ਹੁੰਦਾ ਹੈ, ਹੈਪਨਿੰਗ 'ਚ ਹੁੰਦਾ ਹੈ, ਨਿਊਜ਼ ਫॉर ਦਾ ਨਿਊਜ਼ ਵੀ ਹੈ, ਸੁੰਘ ਵੀ ਲਈਦਾ ਵੀ ਕਿੱਥੇ ਖਬਰ ਹੈ ਜੀ। ਪਰ ਜਦੋਂ ਤੁਸੀਂ ਚਾਰ ਪਾਸਿਓਂ ਘੁੰਮ ਘੁਮਾ ਕੇ ਦੇਖਦੇ ਹੋ ਸਿੱਖਾਂ ਤੇ ਹੋ ਰਹੇ ਹਮਲੇ ਜਾਂ ਭਾਰਤ ਦੇ ਵਿੱਚ ਕਿਸ ਕਿਸਮ ਦਾ ਸਿਸਟਮ ਹੈ ਜੀ, ਤੇ ਫਿਰ ਚਾਰ ਚੁਫੇਰੇ ਦਾ ਖੇਲ ਜਿਹੜਾ ਹੈ ਉਹ RSS ਦੇ ਰਾਹੀਂ ਹੀ ਚੱਲ ਰਿਹਾ ਹੈ। ਕਿਤੇ ਉਹ ਇਨਡਾਇਰੈਕਟ ਸੀ, ਕੁਛ ਦੇਰ ਪਹਿਲਾਂ ਤੱਕ ਉਹਨਾਂ ਨੇ ਪੱਤੇ ਆਪਣੇ ਛਾਤੀ ਨਾਲ ਲਾਏ ਹੋਏ ਸੀ, ਹੁਣ ਪੱਤੇ ਟੇਬਲ ਤੇ ਆ ਗਏ ਨੇ। ਕਈ ਹਾਲਤਾਂ 'ਚ ਉਹ ਪੱਤੇ ਜਿਹੜੇ ਨੇ ਉਹ ਬਣਾਉਣ ਦੀ ਕੋਸ਼ਿਸ਼ 'ਚ ਨੇ, ਜਿੱਦਾਂ ਸਿਚੁਏਸ਼ਨਸ ਨੂੰ ਉਹ ਫਿਊਚਰ ਦੇ ਵਿੱਚ ਐਕਸਪਲੋਸਿਵ ਬਣਾ ਕੇ ਆਪਣਾ
ਉਸ ਕਿਸਮ ਦਾ ਨਫ਼ਰਤ ਦਾ ਪ੍ਰਚਾਰ ਕਰਨਗੇ। ਇੱਕ ਸਟੋਰੀ ਜਿਹੜੀ ਹੈ ਰਾਜਾ ਜਨਕ ਦੀ ਨਗਰੀ ਕਾਂਸ਼ੀਪੁਰ ਲਈ ਮੱਧ ਪ੍ਰਦੇਸ਼ ਸੀ ਕਿ ਕਿਵੇਂ ਉੱਥੇ ਇੱਕ ਨਾਲ ਹੈ ਇੱਕ ਸੂਫੀ ਦਾ ਮਜ਼ਾਰ ਔਰ ਇਹ ਜਗਦੰਬੇ ਜਾਂ ਕਿਸੇ ਦੇਵੀ ਦਾ ਮੰਦਿਰ, ਔਰ ਉੱਥੇ ਸਦੀਆਂ ਤੋਂ 12ਵੀਂ 13ਵੀਂ ਸਦੀ ਦੇ ਉਹ ਦੋਵੇਂ ਮੁਕਾਮ ਨੇ। ਔਰ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦੇ ਕੋਲ ਉਹਨਾਂ ਦਾ ਕੰਟਰੋਲ ਹੈ। BBC ਦੀ ਕੱਲ੍ਹ ਇਹਦੇ 'ਤੇ ਸਟੋਰੀ ਸੀ। ਔਰ ਹੁਣ ਕਿਉਂਕਿ ਬਸੰਤ ਪੰਚਮੀ ਮਨਾਈ ਜਾਂਦੀ ਹੈ ਉਸ ਮੰਦਿਰ ਦੇ ਵਿੱਚ ਜਿਹੜਾ ਨਾਲ ਹੀ ਹੈ, ਔਰ ਇਧਰ ਜ਼ੁਮੇ ਦੀ ਨਮਾਜ਼ ਜਿਹੜੀ ਹੈ ਉਹ ਪੜ੍ਹੀ ਜਾਣੀ ਹੈ ਇਸ ਵਾਰੀ, ਦੋਨੋਂ ਟੁਗੈਦਰ ਨੇ। ਔਰ ਉੱਥੇ RSS ਨੇ ਪੂਰਾ ਇੱਕ ਮਾਹੌਲ ਖੜਾ ਕਰ ਦਿੱਤਾ ਹੈ ਟਕਰਾਅ ਦਾ, ਕਿਉਂਕਿ ਉਹਨਾਂ ਨੇ ਕਿਹਾ ਕਿ ਜੀ ਜਿਹੜਾ ਜੁਮੇ ਦੀ ਨਮਾਜ਼ ਦਾ ਵਕਤ ਹੈ ਉਹ 3 ਘੰਟੇ ਦੇ ਲਈ ਵਿੱਚੋਂ ਉਹਨਾਂ ਨੂੰ ਬ੍ਰੇਕ ਦਿੱਤੀ ਜਾਏ, ਬਾਕੀ ਸਵੇਰੇ ਇਹ ਕਹਿੰਦੇ ਨੇ ਅਸੀਂ ਪੂਰਨ ਆਹੂਤੀ ਯੱਗ ਕਰਨੇ ਕਿ ਤੁਸੀਂ ਸੂਰਜ ਚੜ੍ਹਨ ਤੋਂ ਲੈ ਕੇ 5 ਵਜੇ ਤੋਂ 2 ਵਜੇ ਤੱਕ ਤੁਸੀਂ ਕਰੋ, ਜੁਮੇ ਦੀ ਨਮਾਜ਼ ਦੁਪਹਿਰੇ ਉਹ ਪੜ੍ਹ ਲੈਣਗੇ, ਫਿਰ ਸ਼ਾਮ ਨੂੰ ਤੁਸੀਂ ਕਰੋ। ਪਰ RSS ਬਜ਼ਿੱਦ ਹੈ ਕਿ ਜੀ ਸਾਡਾ ਤਾਂ ਉਹ ਪੂਰਾ ਹਵਨ ਚੱਲੇਗਾ ਔਰ ਉਹਦੇ 'ਚ ਕੋਈ ਇੰਟਰਪਸ਼ਨ ਨਹੀਂ ਹੋ ਸਕਦੀ। ਸੋ ਉਸ ਨੂੰ ਐਨਦਰ ਅਯੁੱਧਿਆ ਦਾ ਨਾਮ BBC ਨੇ ਦਿੱਤਾ ਹੈ ਵੀ ਜਿਸ ਕਿਸਮ ਦਾ ਅਯੁੱਧਿਆ 'ਚ ਇਹਨਾਂ ਨੇ ਕੀਤਾ ਬਾਬਰੀ ਮਸਜਿਦ ਦੇ ਹਵਾਲੇ ਨਾਲ, ਉਹ ਜਿਹੜੀ ਸਿਚੁਏਸ਼ਨ ਹੈ ਉੱਥੇ ਡਿਵੈਲਪ ਹੋ ਰਹੀ ਹੈ। ਔਰ ਹਾਲਾਂਕਿ ਉਹ ਇੱਕ ਇਤਿਹਾਸਕ ਮੋਨੂਮੈਂਟ ਦੇ ਤੌਰ ਤੇ, ਕਿਉਂਕਿ 8 ਸਦੀਆਂ ਪੁਰਾਣਾ ਹੈ ਉਹ ਸਾਰਾ ਸਟਰਕਚਰ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਕੋਲ। ਸੋ ਇਸ ਕਿਸਮ ਦਾ ਬਹੁਤ ਕੁਝ ਨਜ਼ਰ ਆਉਂਦਾ ਹੈ। ਇਹ ਜਿਹੜੀ ਸਟੋਰੀ ਮੈਂ ਅੱਜ ਡਿਸਕਸ ਕਰਨ ਲੱਗਾ ਕਿ ਜਦੋਂ ਅਸੀਂ ਕੱਲ ਦੇ ਸੈਗਮੈਂਟ 'ਚ ਵੀ ਔਰ ਉਸ ਤੋਂ ਪਹਿਲੇ ਵੀ ਇੱਕ ਦਿਨ, ਦੋਨਾਂ ਦਿਨਾਂ ਤੋਂ ਹੀ, ਕਿਉਂਕਿ ਚੱਲ ਰਿਹਾ ਹੈ ਵੀ ਕਿਵੇਂ 30 ਮਿਲੀਅਨ ਸਿੱਖ ਨੇਸ਼ਨ ਦੀ ਆਜ਼ਾਦੀ ਦੀ ਸਟਰਗਲ ਨੂੰ ਵੇਚਣ ਦੇ ਲਈ ਕਿਵੇਂ ਡਾਇਸਪੋਰਾ ਦੇ ਵਿੱਚ ਬੈਠੇ ਉਹਨਾਂ ਦੇ ਜਿਹੜੇ ਮੋਲ ਸੀ, ਮੋਲ ਹੁੰਦਾ ਜਿਹਨੂੰ ਤੁਸੀਂ ਸਾਇਲੈਂਟ ਏਜੰਟ ਬਣਾ ਕੇ ਬਿਠਾਇਆ ਹੁੰਦਾ, ਤੇ ਫਿਰ ਕਿਸੇ ਕੋਈ ਸਿਚੁਏਸ਼ਨ ਡਿਵੈਲਪ ਹੁੰਦੀ ਹੈ ਤਾਂ ਤੁਸੀਂ ਉਸ ਮੋਲ ਨੂੰ ਜ਼ਾਹਰ ਕਰ ਦਿੰਦੇ ਹੋ ਤੇ ਫਿਰ ਪਤਾ ਲੱਗ ਜਾਂਦਾ ਹੈ ਕਿ ਭਾਈ ਉਹਨੇ ਕੀ ਕੀਤਾ। ਫਿਰ ਹੁੰਦਾ ਹੈ ਤਾਂ ਇੰਨੇ ਸਮੇਂ ਤੋਂ ਉਹਨਾਂ ਲਈ ਨਾਲ ਹੀ ਸੀ ਪਰ ਉਹ ਬਿਲਕੁਲ ਮੋਲ ਸੀ। ਇਸੇ ਤਰ੍ਹਾਂ ਉਹ ਉਹਨਾਂ ਨੇ ਪੋਲੀਟੀਕਲ ਅਰੀਨਾ 'ਚ ਕੀਤਾ। ਔਰ ਕੱਲ ਜਦੋਂ ਅਸੀਂ ਡਿਸਕਸ ਕੀਤਾ ਕਿ ਅਵਤਾਰ ਸਿੰਘ ਸ਼ਾਸਤਰੀ ਰਾਸ਼ਟਰੀ ਸਿੱਖ ਸੰਗਤ ਦੇ ਜਨਰਲ ਸੈਕਟਰੀ ਨੇ ਕਿਹਾ ਕਿ ਜੀ ਅਸੀਂ ਤਾਂ 15 ਸਾਲਾਂ ਤੋਂ ਇਹ ਗੱਲਬਾਤ ਕਰਵਾ ਰਹੇ ਹਾਂ ਔਰ ਰੁਲਦੇ ਨੂੰ ਜਿਹੜਾ ਹੈ ਉਹਨੇ ਸ਼ੁਰੂ ਕੀਤਾ ਸੀ, ਫਿਰ ਸਰਕਾਰ ਬਦਲ ਗਈ ਔਰ ਸਿਆਸੀ ਕੈਦੀਆਂ ਦੀ ਰਿਹਾਈ, ਬਲੈਕ ਲਿਸਟਾਂ ਦਾ ਮੁੱਦਾ ਇਹ ਜਿਹੜਾ ਅਸੀਂ ਚੁੱਕਿਆ। ਔਰ ਜਿਵੇਂ ਇੰਗਲੈਂਡ ਦੇ ਵਿੱਚ ਡਾਕਟਰ ਜਸਦੇਵ ਰਾਏ ਜਿਹੜਾ ਉਹਨੇ ਦਾਅਵਾ ਕੀਤਾ ਕਿ ਜੀ ਮੇਰੀ ਤਾਂ ਅਜੀਤ ਡੋਵਲ ਨਾਲ ਮੈਂ ਦਿੱਲੀ ਗਿਆ, ਗੱਲ ਹੋਈ, 2 ਮਹੀਨੇ ਬਾਅਦ ਫਿਰ ਮੀਟਿੰਗ ਹੋਏਗੀ ਔਰ ਮੀਰੀ ਪੀਰੀ ਦਾ ਇਸ਼ੂ ਜਿਹੜਾ ਹੈ ਉਹ ਸੈਂਟਰਲ ਪੁਆਇੰਟ ਹੋਏਗਾ। ਸੋ ਇੱਕ ਪਾਸੇ ਤਾਂ ਪੋਲੀਟੀਕਲ ਜਿਹੜੇ ਉਹਨਾਂ ਨੇ ਇਸ ਕਿਸਮ ਦੇ ਪਿਛਲੇ ਪੀਰੀਅਡ 'ਚ ਰਾਸ਼ਟਰ, ਹੁਣ ਉਹਦੇ 'ਚ ਕੋਈ ਸ਼ੱਕ ਨਹੀਂ ਰਿਹਾ ਕਿ ਰਾਸ਼ਟਰੀ ਸਿੱਖ ਸੰਗਤ, ਕਿਉਂਕਿ ਅਜੀਤ ਡੋਵਲ ਮੋਦੀ ਦਾ ਖਾਸ ਇਸ ਵੇਲੇ, ਬਾਕੀ ਬੇਸ਼ੱਕ ਸਿਕਿਉਰਿਟੀ ਏਜੰਸੀਆਂ ਡਜ਼ਨ ਹੋਣਗੀਆਂ ਪਰ ਸਭ ਤੋਂ ਪਾਵਰਫੁਲ ਆਵਾਜ਼ ਉਹਦੀ ਅਜੀਤ ਡੋਵਲ ਦੀ ਹੈ। ਇੰਟੈਲੀਜੈਂਸ ਬਿਊਰੋ ਚੀਫ ਵੀ ਰਿਹਾ, ਖਤਰਨਾਕ ਸਪਾਈ ਜਸੂਸ, ਔਰ ਪੰਜਾਬ 'ਚ ਉਹਨੇ ਸਿੱਖ ਮੂਵਮੈਂਟ ਨੂੰ ਕਿਰਾਏ ਪਾਉਣ ਦੇ ਵਿੱਚ ਰੋਲ ਅਦਾ ਕੀਤਾ। ਔਰ ਉਹ ਤੇ ਇੱਧਰ ਡਾਕਟਰ ਰਾਏ ਔਰ ਇੱਧਰ ਜਿਹੜਾ ਗੱਲਬਾਤ ਦਾ ਸਿਲਸਿਲਾ। ਸੋ ਇੱਕ ਪਾਸੇ ਤਾਂ ਸਿਆਸੀ ਤੌਰ ਦੇ ਉੱਤੇ ਕਲੀਅਰ ਹੋ ਗਿਆ ਵੀ RSS ਦੀ ਅੱਗੋਂ ਜਿਹੜੀ ਰਾਸ਼ਟਰੀ ਸਿੱਖ ਸੰਗਤ, ਕਿਉਂਕਿ ਦੋਨਾਂ ਦੀ ਐਬਰੀਵੇਸ਼ਨ RSS ਹੀ ਬਣਦੀ ਹੈ, ਰਾਸ਼ਟਰੀ ਸਵੈਮ ਸੇਵਕ ਸੰਘ, ਇਹ ਵੀ RSS ਹੈ। ਔਰ ਜਿਹੜੀ ਇਹਨਾਂ ਦੀ ਸਿੱਖਾਂ ਦੇ ਵਿੱਚ ਆਊਟਫਿਟ ਇਹਨਾਂ ਨੇ 1985 ਦੇ ਵਿੱਚ ਖੜੀ ਕੀਤੀ ਉਹਨੂੰ ਵੀ ਰਾਸ਼ਟਰੀ ਸਿੱਖ ਸੰਗਤ ਕਹਿੰਦੇ ਨੇ ਔਰ ਉਹਦੀ ਐਬਰੀਵੇਸ਼ਨ ਵੀ RSS ਹੈ। ਹੁਣ ਇੱਕ ਪਾਸੇ ਤਾਂ ਉਹਨਾਂ ਨੇ ਨੈਟਵਰਕ ਇੰਟਰਨੈਸ਼ਨਲ ਜੋੜ ਲਿਆ। ਹੁਣ ਰਿਲੀਜੀਅਸ ਅਰੀਨਾ ਦੇ ਵਿੱਚ ਹਾਲਾਂਕਿ ਆਲਰੇਡੀ ਉਹਨਾਂ ਨੇ ਤਖਤ ਸ੍ਰੀ ਹਜ਼ੂਰ ਸਾਹਿਬ, ਤਖਤ ਸ੍ਰੀ ਪਟਨਾ ਸਾਹਿਬ ਕਾਬੂ ਕੀਤਾ ਹੋਇਆ ਹੈ। ਦਿੱਲੀ ਕਮੇਟੀ ਦੇ ਵਿੱਚ ਵੀ ਪਿਛਲੇ ਦਿਨਾਂ 'ਚ ਇੱਕ ਸਮਾਗਮ ਉਹਨਾਂ ਨੇ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਦੇ ਵਿੱਚ ਕੀਤਾ ਜਿੱਥੇ ਇੱਕ ਚਰਨਜੀਤ ਸਿੰਘ ਨਾਂ ਦਾ ਬੰਦਾ ਹੈ ਜਿਹਨੂੰ ਕਿ ਸਪੈਸ਼ਲ 50 ਲੱਖ ਕਿੰਨਾ ਰੁਪਈਆ ਦਿੱਤਾ ਗਿਆ। ਉਹਨੇ ਅੱਗੋਂ ਕੋਈ ਹੋਰ ਫਾਊਂਡੇਸ਼ਨ RSS ਨੇ ਬਣਾਈ ਹੋਈ ਹੈ ਭਾਈ ਮਨੀ ਸਿੰਘ ਜੀ ਦੇ ਨਾਂ ਤੇ ਜਾਂ ਕਿਵੇਂ, ਉਹਨੂੰ ਦੇ ਦਿੱਤਾ। ਸੋ ਇੱਕ ਪਾਸੇ ਤਾਂ ਉਹ ਆਲਰੇਡੀ ਬਹੁਤ ਜ਼ਿਆਦਾ ਸਪੂਰੀਅਸ ਲਿਟਰੇਚਰ ਕ੍ਰੀਏਟ ਕਰ ਰਹੇ ਨੇ ਜਿਨ੍ਹਾਂ ਦੇ ਜਦੋਂ ਕੋਈ ਰੌਲਾ ਪੰਜਾਬ 'ਚ ਪੈਂਦਾ ਔਰ ਕਈ ਜਿਹੜਾ ਉਹ ਸ਼੍ਰੋਮਣੀ ਕਮੇਟੀ ਰਾਹੀਂ ਛਪਦੇ ਨੇ ਉਹ ਵਾਪਸ ਲੈ ਲੈਂਦੇ ਨੇ ਪਰ ਗੱਲ ਉੱਥੇ ਹੀ ਠੱਪੀ ਜਾਂਦੀ ਹੈ। ਸੋ ਉੱਥੇ ਉਹਨਾਂ ਨੇ ਆਪਣਾ ਮਿਸ ਇਨਫੋਰਮੇਸ਼ਨ, ਹੁਣ ਤਾਂ ਰਾਸ਼ਟਰੀ ਸਿੱਖ ਸੰਗਤ ਦੀ ਆਪਣੀ ਰੈਗੂਲਰ ਪਬਲੀਕੇਸ਼ਨ ਹੈ, ਉਹਨਾਂ ਦੇ ਮੈਗਜ਼ੀਨ ਛਪਦੇ ਨੇ ਇਤਿਹਾਸ ਦੇ ਉੱਤੇ, ਸਿੱਖ ਇਤਿਹਾਸ ਦੇ ਉੱਤੇ ਉਹਨਾਂ ਨੇ ਆਪਣਾ ਜਿਹੜਾ ਹਿੰਦੂਤਵੀ ਵਰਜਨ ਹੈ ਉਹ ਰੱਖਿਆ ਹੋਇਆ। ਇੰਗਲੈਂਡ ਦੇ ਵਿੱਚ ਕਾਫੀ ਸਮੇਂ ਤੋਂ ਇੱਕ ਨਿਹੰਗ ਬਾਣੇ ਦੇ ਵਿੱਚ ਨਿਡਰ ਸਿੰਘ ਦੇ ਨਾਂ ਥੱਲੇ ਸ਼ਸਤਰ ਵਿਦਿਆ ਦੇਣ ਨਿਹੰਗ ਬਾਣਾ, ਔਰ
ਉਸ ਦੇ ਵਿੱਚ ਉਹ ਇਸ ਕਿਸਮ ਦੀ ਆਪਣੀ ਅਕੈਡਮੀ ਖੋਲ ਕੇ ਉਹ ਇਹ ਕਲੇਮ ਕਰਦਾ ਰਿਹਾ ਹੈ ਕਿ ਜਿਹੜੀ ਵਿੱਦਿਆ ਮੇਰੇ ਕੋਲ ਹੈ ਇਹ ਪ੍ਰਾਚੀਨ ਹੈ, ਪੁਰਾਤਨ ਹੈ, ਇਹ ਨਿਹੰਗਾਂ ਦਾ ਜਿਹੜਾ ਹੋਰ ਕਿਸੇ ਕੋਲ ਨਹੀਂ ਹੈ ਜੀ। ਔਰ ਕਿਉਂਕਿ ਜ਼ਾਹਰ ਹੈ ਵੀ ਬਹੁਤ ਵਾਰੀ ਇਹ ਬਾਣਾ ਜਿਹੜਾ ਹੈ ਇਹ ਇਵੇਂ ਹੀ ਹੈ ਜਿਵੇਂ 10ਵੇਂ ਪਾਤਸ਼ਾਹ ਨੇ ਇੱਕ ਵਾਰ ਇਹ ਪਰਖ ਕੀਤੀ ਸੀ ਅਨੰਦਪੁਰ ਸਾਹਿਬ ਕਿ ਗਧੇ ਦੇ ਉੱਤੇ ਸ਼ੇਰ ਦੀ ਖੱਲ ਪਾ ਕੇ ਛੱਡ ਦਿੱਤਾ ਸੀ ਔਰ ਜਿੱਥੇ ਵੀ ਉਹ ਤੁਰਿਆ ਫਿਰੇ ਜਿਹੜਾ ਸ਼ੇਰ ਦੀ ਖੱਲ ਵਾਲਾ ਗਧਾ ਲੋਕ ਪਿੰਡ ਛੱਡ ਕੇ ਦੌੜ ਗਏ। ਉਹ ਕਿਤੇ ਖਰਬੂਜ਼ੇ ਖਾ ਰਿਹਾ ਹੈ, ਕਿਤੇ ਇੱਧਰ ਦੌੜ ਰਿਹਾ, ਕਿਤੇ ਇੱਧਰ ਦੁਲੱਤੇ ਮਾਰ ਰਿਹਾ ਤੇ ਲੋਕਾਂ ਨੇ ਸ਼ੇਰ ਆਇਆ ਕਹਿ ਕੇ ਜਿਹੜਾ ਉਹ ਭੱਜ ਗਏ। ਆ ਕੇ ਗੁਰੂ ਸਾਹਿਬ ਨੂੰ ਵੀ ਕਿਹਾ ਕਿ ਮਹਾਰਾਜ ਸ਼ਿਕਾਰ ਕਰੀਏ ਜਾਂ ਸ਼ਿਕਾਰ ਕਰੋ, ਸ਼ੇਰ ਆ ਗਿਆ ਜੀ। ਤੇ ਗੁਰੂ ਸਾਹਿਬ ਨੇ ਮੁਸਕਰਾ ਦੇਣਾ ਔਰ ਅਲਟੀਮੇਟਲੀ 2-3 ਦਿਨ ਬਾਅਦ ਕਿਤੇ ਹੋਰ ਕੋਈ ਧੋਬੀ ਕਿਤੇ ਦੂਰੋਂ ਲੰਘ ਰਿਹਾ ਸੀ, ਗਧੇ ਲੈ ਕੇ ਧੋਬੀ ਘਾਟ ਜਾ ਰਿਹਾ ਸੀ ਤੇ ਉਹਨਾਂ ਨੇ ਉਹ ਗਧਿਆਂ ਨੇ ਆਪਣਾ ਹਿਣਕੇ ਤੇ ਫਿਰ ਡੈਂਚੂ ਕਰ ਦੇਣਾ। ਉਹਨੇ ਸੁਣਿਆ ਤੇ ਉਹ ਵੀ ਕਰਕੇ ਮਿੱਟੀ ਤੇ ਲੇਟਣ ਲੱਗ ਗਿਆ। ਇਹ ਤੇ ਕੁਝ ਦੇਖਿਆ, ਉਹਨਾਂ ਨੇ ਦੇਖਿਆ, ਲੋਕਾਂ ਨੇ ਫੜ ਲਏ ਸੋਟੇ ਕਿ ਵੀ ਇਹ ਤਾਂ ਗਧਾ ਸੀ, ਉੱਤੇ ਸ਼ੇਰ ਦੀ ਖੱਲ ਪਾਈ ਸੀ। ਲੇਕਿਨ ਇੱਕ ਵਾਰ ਜਦੋਂ ਖੱਲ ਪਾਈ ਹੁੰਦੀ, ਇੱਕ ਵਾਰੀ ਤਾਂ ਤੁਸੀਂ ਡਰ ਕਬੂਲਦੇ ਹੋ ਜਾਂ ਸਤਿਕਾਰ ਦਿੰਦੇ ਹੋ ਕਿ ਭਾਈ ਇਹ ਗੁਰੂ ਕੇ ਬਾਣੇ ਦਾ ਹੈ ਔਰ ਇਹ ਨੀਲਾ ਬਾਣਾ ਔਰ ਸ਼ਸਤਰ ਵਿਦਿਆ ਕੁਦਰਤੀ ਸਿਰ ਝੁਕਦਾ ਹੈ, ਸਾਡੀ ਕਮਜ਼ੋਰੀ ਕਹਿ ਲਓ, ਕੁਛ ਕਹਿ ਲਓ, ਬਟ ਇਹ ਹੈ ਹੀ ਹੈ ਜੀ। ਸੋ ਇਸ ਬੰਦੇ ਨੇ ਕਾਫੀ ਦੇਰ ਤੋਂ ਆਪਣਾ ਇਹ ਠਕਠਕਾ ਚਲਾਇਆ ਹੋਇਆ ਸੀ। ਜਿਹੜੇ ਨੋਨ ਨੇ ਜਾਣਦੇ ਸੀ ਉਹਨਾਂ ਨੇ ਤਾਂ ਸ਼ੁਰੂ 'ਚ ਹੀ ਇਹ ਦੇਖ ਲਿਆ ਸੀ ਕਿ ਵੀ ਇਹ ਪਲਾਂਟ ਬੰਦਾ ਹੈ ਔਰ ਇਹ ਹੁਣ ਨਿਹੰਗ ਬਾਣੇ ਰਾਹੀਂ ਜਿਵੇਂ ਇਹਨਾਂ ਨੇ ਬਹੁਤ ਸਾਰੀਆਂ ਨਿਹੰਗਾਂ ਨੇ ਜਿਹੜੇ ਹਜ਼ੂਰ ਸਾਹਿਬ ਜਾਂ ਪਟਨਾ ਸਾਹਿਬ ਬਹੁਤ ਸਾਰੀਆਂ ਮਨਮਤੀਆਂ ਵਾਲੀਆਂ ਗੱਲਾਂ ਉੱਥੇ ਵੀ ਤੋਰੀਆਂ ਹੋਈਆਂ ਮਰਿਆਦਾ ਦੇ ਹਵਾਲੇ ਨਾਲ ਜੀ। ਉੱਥੇ ਸ਼ਿਵ ਸੈਨਿਕਾਂ ਦੇ ਨਾਲ ਉੱਥੇ ਕਿਉਂਕਿ ਦੂਸਰੇ ਨੇ ਦੁਰਗਾ ਦੇ ਪੁਜਾਰੀ ਨੇ ਔਰ ਕਈ ਚੀਜ਼ਾਂ ਨੇ ਜਿਹੜੀਆਂ ਉੱਥੇ ਰਲਗੱਡ ਹੈ। ਮੈਂ ਉਸ ਸਵੇਰ ਵਿੱਚ ਨਹੀਂ ਜਾਣਾ ਚਾਹੁੰਦਾ ਕਿਉਂਕਿ ਅਸੀਂ ਹਮੇਸ਼ਾ ਅਵੋਇਡ ਕੀਤਾ ਹੈ ਇਸ ਕਿਸਮ ਦੇ ਮੁੱਦਿਆਂ ਨੂੰ, ਪਰ ਹੁਣ ਕਿਉਂਕਿ ਔਰ ਇਹ ਜਿਹੜਾ ਪ੍ਰਭਾਵ ਇਸ ਕਿਸਮ ਦਾ ਔਰ ਇਹ ਵੀ ਸੀ ਕਿ ਜੀ ਉਹਨਾਂ ਦੇ ਵਿੱਚ ਕੁਝ ਨੌਜਵਾਨ ਜਿਹੜੇ ਨੇ ਉਹ ਮਰਵਾਨਾ ਭੰਗ ਦੇ ਵਿੱਚ ਵੀ ਔਰ ਇਹ ਵੀ ਕਲੇਮ ਕਰਨਾ ਕਿ ਜੀ ਇਹ ਤਾਂ ਸਾਡਾ ਪੁਰਾਤਨ ਰਿਹਾ ਹੈ ਔਰ ਉਹਨੂੰ ਵੀ 10ਵੇਂ ਪਾਤਸ਼ਾਹ ਦੇ ਨਾਲ ਜੋੜ ਦੇਣਾ ਜੀ। ਸੋ ਇਸ ਕਿਸਮ ਦਾ ਚੱਲਦਾ ਸੀ ਔਰ ਉਸ ਦਾ ਜਿਹੜਾ ਪ੍ਰਚਾਰ ਢੰਗ ਸੀ ਔਰ ਜਿਸ ਕਿਸਮ ਦਾ ਉਹਦਾ ਸਾਰਾ ਅੰਦਾਜ਼ ਸੀ ਉਹ ਸਨਾਤਨੀ ਹਿੰਦੂਤਵਾ ਨੂੰ ਹੀ ਪ੍ਰਮੋਟ ਕਰਨਾ ਸੀ ਔਰ ਇਹੀ ਸੀ ਕਿ ਜਿਵੇਂ ਗੁਰੂ ਗ੍ਰੰਥ ਸਾਹਿਬ ਇੱਕ ਹੋਰ ਵੇਦਾਂ ਵਾਂਗ ਹੈ ਔਰ ਜਿਹੜਾ ਸਿੱਖ ਹੈ ਉਹ ਹਿੰਦੂ ਧਰਮ ਦਾ ਹੀ ਰਕਸ਼ਕ ਹੈ ਔਰ ਇਹ ਕੰਟੀਨਿਊਟੀ ਹੈ ਜਿਸ ਤਰੀਕੇ ਦੇ ਨਾਲ। ਔਰ ਕਿਉਂਕਿ ਜਦੋਂ ਅਸੀਂ ਯੋਗ ਮਤ ਦੇਖਦੇ ਹਾਂ ਔਰ ਇਹ ਗੱਲ ਉੱਥੇ ਭਾਵੇਂ ਉਹਨੇ ਨਿਹੰਗ ਬਾਣੇ ਸ਼ੁਰੂ ਕੀਤੀ, ਇੱਥੇ ਵੀ ਹੁਣ ਜੇ ਅਸੀਂ ਭਜਨ ਜੋਗੀ ਦੇਖੀਏ ਜਾਂ ਅੱਜ ਜਿਹੜਾ ਯੋਗਾ ਸਾਡੇ ਧਰਮ 'ਚ ਲਿਆ ਕੇ ਵਾੜ ਦਿੱਤਾ ਹੈ, ਕਿਹੜੇ ਗੁਰਦੁਆਰੇ 'ਚ ਯੋਗਾ ਦੇ ਨਾਂ ਥੱਲੇ ਕਲਾਸਾਂ ਨਹੀਂ ਹੁੰਦੀਆਂ, ਹੁਣ ਕਿ ਕੁਝ ਹਟਣੇ ਸ਼ੁਰੂ ਹੋਏ ਨੇ। ਹੁਣ ਯੋਗਾ ਦਾ ਸਿੱਖੀ ਨਾਲ ਕੋਈ ਸੰਬੰਧ ਨਹੀਂ, ਲੇਕਿਨ ਸਾਡੇ ਲੋਕ ਇੰਨੇ ਕੁ 'ਚ ਖੁਸ਼ ਸੀ। ਇੱਕ ਤਾਂ ਗੁਲਾਮੀ ਬੜੀ ਹੋਈ ਹੈ ਦਿਮਾਗ 'ਚ ਕਿਉਂਕਿ ਸਾਡੇ ਇੱਕ ਤਾਂ ਦਿਮਾਗ 'ਚ ਬੜਿਆ ਵੀ ਹਰ ਗੋਰਾ ਸਾਹਿਬ ਹੈ ਕਿਉਂਕਿ ਰਾਜ ਕੀਤਾ ਹੈ ਗੋਰਿਆਂ ਨੇ, ਤੇ ਸਾਨੂੰ ਲੱਗਦਾ ਸੀ ਜੀ ਸਾਡੇ ਆਪਣੇ ਬੱਚੇ ਬੱਚੀਆਂ ਸਿੱਖੀ ਤੋਂ ਦੂਰ ਜਾ ਰਹੇ ਨੇ। ਦੇਖੋ ਭਜਨ ਜੋਗੀ ਨੇ ਗੋਰੇ ਸਿੱਖ ਬਣਾ ਦਿੱਤੇ ਜੀ ਔਰ ਨਤੀਜੇ ਦੇ ਤੌਰ ਤੇ ਉਹ ਕੁੰਡਲਨੀ ਯੋਗਾ ਲਿਆ ਕੇ ਵਿੱਚ ਵਾੜ ਦਿੱਤਾ ਔਰ ਚੰਗਾ ਭਲਾ ਸਾਰੀ ਸਿੱਖੀ ਨੂੰ ਇਹਨਾਂ ਜਿਹੜੇ ਗੋਰੇ ਅਮਰੀਕਨ ਸਿੱਖੀ ਚ ਆਏ ਉਹ ਸਾਰੇ ਜੋਗੀ ਬਣਾ ਦਿੱਤੇ, ਉਹਨਾਂ ਦੇ ਨਾਂ ਵੀ ਉਦਾਂ ਦੇ ਹੀ ਰੱਖ ਦਿੱਤੇ, ਕੋਈ ਹਨੂਮਾਨ ਸਿੰਘ ਤੇ ਕੋਈ ਗਣੇਸ਼ ਤੇ ਕੋਈ ਫਲਾਣਾ, ਅੱਧੇ ਗੰਗਾ ਹਰਦੁਆਰ ਜਾਣ ਲੱਗ ਗਏ। ਇਹਨਾਂ ਦੇ ਜਿਹੜੇ ਕੋਈ ਪ੍ਰੋਫੈਸ਼ਨਲ ਥੋੜੇ ਬਹੁਤ ਗੁਰਬਾਣੀ ਕੀਰਤਨ ਸਿੰਗਰ ਉਹ ਵੀ ਸਾਰਾ। ਔਰ ਮੈਂ ਜਦੋਂ ਮੈਨੂੰ ਮੌਕਾ ਬਣਿਆ ਐਲਬੂਕਰਕੀ ਕਿਸੇ ਕੰਟੈਕਸਟ ਜਾਣਦਾ ਹੋਇਆ ਨਿਊ ਮੈਕਸੀਕੋ ਔਰ ਮੈਂ ਇਹਨਾਂ ਦੇ ਉਸ ਟਿਕਾਣੇ ਤੇ ਵੀ ਗਿਆ ਔਰ ਉੱਥੇ ਅੰਦਰ ਵੜਦਿਆਂ ਹੀ ਉਸ ਜੋਗੀ ਦੇ ਉਸ ਦੇ ਬਾਹਰ ਸ਼ਿਵ ਜੀ ਦੀ ਬੜੀ ਵੱਡੀ ਮੂਰਤੀ। ਫਿਰ ਜਦੋਂ ਤੁਸੀਂ ਅੰਦਰ ਜਾ ਕੇ ਦੇਖਦੇ ਹੋ 8-8 ਹੱਥਾਂ ਵਾਲੀ ਉਹ ਕੋਈ ਦੇਵੀ ਕੋਈ ਦੇਵਾ ਕੋਈ ਦੂਜਾ ਔਰ ਮੈਨੂੰ ਹੈਰਾਨੀ ਹੋਈ ਵੀ ਇੱਥੇ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਆਂਦਾ ਰਿਹਾ, ਵੇਦਾਂਤੀ ਆਏ, ਦੂਜੇ ਆਏ, ਉਹ ਉਹਨਾਂ ਨੂੰ ਲਿਫਾਫਿਆਂ 'ਚ $5,000 ਪਾ ਕੇ ਇਹਨਾਂ ਨੂੰ ਨਜ਼ਰ ਨਹੀਂ ਆਉਂਦਾ ਕਿ ਵੀ ਇਹ ਕਿਸ ਕਿਸਮ ਦਾ ਜਿਹੜਾ ਹਿੰਦੂਵਾਦ ਪ੍ਰਮੋਟ ਕਰਦਾ ਰਹੇ ਜੀ। ਔਰ ਇਹ ਠੀਕ ਹੈ ਕਿ ਵੀ ਬਹੁਤ ਸਾਰਿਆਂ ਨੂੰ ਪਤਾ ਸੀ, ਲੇਕਿਨ ਅੱਜ ਵੀ ਸਾਡਾ ਇੱਕ ਤਬਕਾ ਜਿਹੜਾ ਹੈ ਹੁਣ ਜਦੋਂ ਤੁਸੀਂ ਉਹਨਾਂ ਦਾ ਦੇਖਦੇ ਹੋ ਉਹਨਾਂ ਦੇ ਵੈਬਸਾਈਟ ਉਹਨਾਂ ਦੇ ਦੂਜੇ ਤੀਜੇ ਉਹ ਆਪਣਾ ਯੋਗਾ ਪ੍ਰਮੋਟ ਕਰਦੇ ਨੇ, ਪਰ ਸਾਨੂੰ ਲੱਗਦਾ ਜੀ ਚਲੋ ਕੋਈ ਨਹੀਂ ਫਿਰ ਵੀ ਸਿੱਖ ਤਾਂ ਨੇ। ਸੋ ਇਹ ਜਿਹੜਾ ਕੰਮ ਉਹਨਾਂ ਨੇ ਇੱਥੇ ਕੀਤਾ ਇਸ ਸਾਰੇ ਏਜੰਡੇ ਦੇ ਥੱਲੇ, ਇੰਗਲੈਂਡ ਦੇ ਵਿੱਚ ਵੀ ਦੂਸਰਾ ਪੱਖ ਵੀ ਚੱਲ ਰਿਹਾ ਹੈ ਉਸ ਤੋਂ ਪਹਿਲਾਂ ਜਿਹੜਾ, ਲੇਕਿਨ ਇਹ ਨਿਹੰਗ ਬਾਣੇ ਦੇ ਵਿੱਚ ਇਸ ਨਿਡਰ ਸਿੰਘ ਤੋਂ ਇਹ ਸਾਰਾ ਸਨਾਤਨ ਧਰਮ ਦਾ ਪ੍ਰਚਾਰ ਕਰਵਾਇਆ ਔਰ ਇੱਕ ਜਿਹੜਾ ਪੂਰਾ ਉਸ ਕਿਸਮ ਦਾ ਇੱਕ ਕਲਟ ਖੜਾ ਕਰ ਦਿੱਤਾ।
ਹੁਣ ਇੱਥੋਂ ਦੇ ਜਿਹੜੇ ਜੰਮੇ ਪਲੇ ਬੱਚੇ ਨੇ ਇਹ ਬੜੇ ਵਲਨਰੇਬਲ ਵੀ ਨੇ, ਇਮਾਨਦਾਰ ਨੇ, ਓਨੈਸਟ ਨੇ, ਬੜੇ ਵਲਨਰੇਬਲ ਵੀ ਨੇ, ਕਿਉਂਕਿ ਉਹਨਾਂ ਨੂੰ ਜੋ ਸਿਖਾਇਆ ਜਾਂਦਾ ਹੈ, ਜੋ ਕਹਿੰਦਾ ਉਸ ਨੂੰ ਲਿਟਰਲੀ ਮੰਨਦੇ ਨੇ। ਫਿਰ ਜਦੋਂ ਹਰਟ ਹੁੰਦੇ ਨੇ ਜਾਂ ਉਹਨਾਂ ਨੂੰ ਸੱਚ ਪਤਾ ਲੱਗਦਾ ਫਿਰ ਸਭ ਕੁਝ ਹੀ ਛੱਡ ਦਿੰਦੇ ਨੇ। ਫਿਰ ਉਹਨਾਂ ਨੂੰ ਲੱਗਦਾ ਹੈ ਔਰ ਇਹੀ ਗੱਲ ਇੱਥੇ ਵੀ ਹੋਈ। ਇੱਥੇ ਕੁਝ ਜਿਹੜੇ ਗੋਰੇ ਅਮਰੀਕਨ ਇਮਾਨਦਾਰੀ ਨਾਲ ਸਿੱਖੀ ਵੱਲ ਆਏ, ਸਿੱਖੀ ਨੂੰ ਉਹਨਾਂ ਨੇ ਦੇਖਿਆ, ਧਰਮ ਉਹਨਾਂ ਨੂੰ ਚੰਗਾ ਲੱਗਾ। 60s ਦੇ ਵਿੱਚ ਜਦੋਂ ਹਿੱਪੀ ਕਲਚਰ ਸੀ, ਭਜਨ ਜੋਗੀ ਆਇਆ ਜੀ, ਪਰ ਕੁਝ ਉਹ ਸੀ ਜਦੋਂ ਜਿਨ੍ਹਾਂ ਨੂੰ ਨਜ਼ਰ ਆਇਆ ਵੀ ਕਿਸ ਕਿਸਮ ਦਾ ਫਰਾਡ ਇਹ ਕਰਦਾ ਹੈ ਭਜਨ ਜੋਗੀ, ਸਿੱਖੀ ਦੇ ਨਾਂ ਥੱਲੇ ਇਖਲਾਕੀ ਇਸ਼ੂ ਆ ਗਏ ਤੇ ਉਹ ਫਿਰ ਸਭ ਕੇਸ ਕਤਲ ਕਰਾ ਕੇ ਵਾਪਸ ਜੋ ਵੀ ਉਹਨਾਂ ਦੇ ਨਾਂ ਸੀ ਉਧਰ ਨੂੰ ਚਲੇ ਗਏ। ਔਰ ਉਹਨਾਂ ਨੂੰ ਲੱਗਾ ਕਿ ਕਿਉਂਕਿ ਉਹਨਾਂ ਦੇ ਲਈ ਸਿੱਖੀ ਔਰ ਭਜਨ ਜੋਗੀ ਸਿਨੋਨਿਮਸ ਗੱਲ ਸੀ, ਤੇ ਜੇ ਉਹਦੇ ਚ ਕਮਜ਼ੋਰੀਆਂ ਉਹਨਾਂ ਨੇ ਦੇਖਿਆ, ਉਹਨਾਂ ਲੱਗਿਆ ਵੀ ਕੁਝ ਨਹੀਂ ਹੈ ਇਸ ਧਰਮ 'ਚ ਕੁਝ ਨਹੀਂ ਹੈ ਜੀ। ਸੋ ਅਸੀਂ ਸਮਝਦੇ ਹਾਂ ਵੀ ਇਹੀ ਹਾਲ ਇੰਗਲੈਂਡ ਦੇ ਵਿੱਚ ਵੀ ਸਾਨੂੰ ਦੇਖਣ ਚ ਆਉਂਦਾ ਹੈ। ਕੁਝ ਹੋਰ ਵੀ ਨੇ ਪ੍ਰੋਬਲਮਸ, ਮੈਂ ਅੱਜ ਦੇ ਚ ਨਹੀਂ ਡਿਸਕਸ ਕਰਾਂਗਾ, ਪਰ ਜਿਹੜੇ ਅਲਟੀਮੇਟਲੀ ਨਿਹੰਗ ਬਾਣਾ, ਖਾਲਸਾਈ ਸ਼ਸਤਰ ਵਿਦਿਆ ਔਰ ਜਿਹੜਾ ਕੋ ਗਾਵੇ ਕੋ ਸੁਣੇ ਹਰਨਾਮਾ ਚਿਤਲਾਏ ਬਾਣੀ ਦੇ ਪ੍ਰਭਾਵ ਦੇ ਵਿੱਚ ਆਏ, ਉਹ ਜਦੋਂ ਉਹਨਾਂ ਨੂੰ ਲੱਗਾ ਕਿ ਕੀ ਛੱਡਦੇ ਵੀ ਚਲੇ ਗਏ, ਲੇਕਿਨ ਉਹਨਾਂ ਚੋਂ ਬਹੁਤ ਸਾਰੇ ਫਿਰ ਸਿੱਖੀ ਤੋਂ ਵੀ ਦੂਰ ਹੋ ਗਏ, ਧਰਮ ਤੋਂ ਵੀ ਦੂਰ ਹੋ ਗਏ। ਸੋ ਹੁਣ ਇਹ ਜਿਹੜਾ ਨਿਡਰ ਸਿੰਘ ਨਾਂ ਦਾ ਉਹਨਾਂ ਦਾ ਮੋਲ RSS ਦਾ ਵਿੱਚ ਵਾੜਿਆ ਹੋਇਆ ਸੀ, ਉਹ ਜਿਹੜੀ ਹੈ ਬਿੱਲੀ ਥੈਲੇ ਚੋਂ ਬਾਹਰ ਆ ਗਈ ਹੈ। ਉਹਨੇ ਓਪਨਲੀ ਡਿਕਲੇਅਰ ਕਰ ਦਿੱਤਾ ਹੈ ਕਿ ਜੀ ਮੈਂ ਹੁਣ ਇਸ ਸਨਾਤਨ ਧਰਮ ਦਾ ਜਿਹੜਾ ਉਹ ਪ੍ਰਚਾਰ ਕਰਾਂਗਾ। ਔਰ ਇਸ ਦੇ ਉੱਤੇ ਜਿਹੜਾ ਇੱਕ ਆਰਟੀਕਲ ਸਰਦਾਰ ਭਗਵੰਤ ਸਿੰਘ ਹੋਰਾਂ ਨੇ sikh24.com ਤੇ ਲਿਖਿਆ ਜੀ, ਔਰ ਮੈਂ ਦੇਖ ਰਿਹਾ ਸੀ ਕਿ ਬਹੁਤ ਸਾਰੇ ਹੋਰ ਸਿੱਖ ਵੈਬਸਾਈਟਸ ਨੇ ਇਸ ਨੂੰ ਦਿੱਤੇ, ਔਰ ਇਸ ਦੇ ਉੱਤੇ ਇਸ ਆਰਟੀਕਲ ਦੇ ਉੱਪਰ ਉਹ ਪਿਕਚਰ ਹੈ, ਕਿਉਂਕਿ ਹੁਣ ਟਾਈਮ ਨਹੀਂ ਹੈ ਕਿ ਵੀ ਇਹ ਕਿਵੇਂ ਤਰਸ਼ੂਲ ਨਾਲ ਰਿਲੇਟ ਕਰਦੇ ਨੇ, ਕਿਵੇਂ ਅਰਧ ਚੰਦਰਮਾ, ਕਿਉਂਕਿ ਜਿਹੜਾ ਜਦੋਂ ਤੁਸੀਂ ਨਿਹੰਗ ਸਿੰਘਾਂ ਦਾ ਜਦੋਂ ਕਿ ਉਹ ਦਸਤਾਰ ਸਜਾਉਂਦੇ ਨੇ ਚੱਕਰ ਸਜਾ ਕੇ ਉੱਪਰ ਜਿਹੜਾ ਉਹ ਅਰਧ ਚੰਦਰਮਾ ਟਾਈਪ, ਉਹਦੇ ਲਈ ਕੋਈ ਨਾਂ ਹੁੰਦਾ ਸ਼ਾਇਦ, ਮੈਨੂੰ ਹੁਣ ਯਾਦ ਨਹੀਂ ਆ ਰਿਹਾ ਜੀ, ਤੇ ਉਹਨੂੰ ਹੁਣ ਇਹ ਸ਼ਿਵਜੀ ਦੇ ਨਾਲ ਕੰਪੇਅਰ ਕਰਦੇ ਨੇ ਕਿ ਜਿਹੜਾ ਸ਼ਿਵਜੀ ਦੀਆਂ ਜਟਾਵਾਂ ਦੇ ਵਿੱਚ ਅਰਧ ਚੰਦਰਮਾ ਵੀ ਸਾਡੇ ਪਰੰਪਰਾ ਦੇ ਉੱਥੋਂ ਆਇਆ, ਸ਼ਕਤੀ ਦਾ ਸਰੋਤ ਸ਼ਿਵ ਹੈ ਔਰ ਸ਼ਿਵ ਕ੍ਰੀਏਸ਼ਨ ਹੈ ਔਰ ਸਾਰਾ, ਔਰ ਉਹਦੇ ਦੇ ਨਾਲ ਫਿਰ ਇਹ ਜਿਹੜਾ ਕੁਝ ਹੋਰ ਜੋੜ ਕੇ ਉਸ ਦਾ ਆਧਾਰ ਬਣਾ ਕੇ ਅਲਟੀਮੇਟਲੀ ਜਿਵੇਂ ਜੋਗੀਆਂ ਦਾ ਗੁਰੂ ਵੀ ਸ਼ਿਵ ਹੈ, ਕਿਉਂਕਿ ਇਸ ਲਈ ਜੇ ਸ਼ਿਵ ਜੀ ਦੀ ਮੂਰਤੀ ਯੋਗੀ ਭਜਨ ਦੇ ਬਾਹਰ ਸੀ, ਕਿਉਂਕਿ ਜੋਗੀਆਂ ਦੇ ਜਿੰਨੇ ਮਰਜ਼ੀ ਭਾਵੇਂ ਉਹਨਾਂ ਦੇ 12 ਪੰਥ ਨੇ ਔਰ ਉਹਨਾਂ ਦੇ ਵਿੱਚ ਜਿਹੜਾ ਆਈ ਪੰਥ ਔਰ ਦੂਸਰਾ, ਔਰ ਉਸ ਸਾਰੇ ਚੋਂ ਹਰ ਵਰਗ ਜਿਹੜਾ ਉਹਨਾਂ ਦਾ ਤਬਕੇ ਜਿੰਨੇ ਸਰੇਵੜੇ ਔਰ ਦੂਜੇ ਨੇ, ਉਹਨਾਂ ਦਾ ਮੂਲ ਜਿਹੜਾ ਉਹ ਸ਼ਿਵ ਜੀ ਸ਼ਿਵ ਹੈ। ਔਰ ਇਹਨਾਂ ਨੇ ਵੀ ਹੁਣ ਜਿਹੜੀ ਇਸ ਆਰਟੀਕਲ ਦੇ ਟੌਪ ਦੇ ਉੱਤੇ ਪਿਕਚਰ ਦਰਸ਼ਕ ਦੇਖ ਰਹੇ ਨੇ ਕਿ ਕਿਵੇਂ ਉਹਨੇ ਨਿਹੰਗ ਬਾਣੇ ਨੂੰ ਜਾਂ ਤਰਸ਼ੂਲ ਨੂੰ, ਹੁਣ ਤਾਂ ਮੈਂ ਦੇਖ ਰਿਹਾ ਕਈ ਥਾਂ ਖੰਡੇ ਦੀ ਸ਼ੇਪ ਵੀ ਇਸ ਕਿਸਮ ਦੀ ਬਣਦੀ ਜਾ ਰਹੀ ਹੈ, ਚੱਕਰ ਨੂੰ ਬ੍ਰੌਡਨ ਕੀਤਾ ਜਾ ਰਿਹਾ, ਕਿਰਪਾਨਾਂ ਨੂੰ ਇਵੇਂ ਔਰ ਵਿੱਚੋਂ ਦੀ ਉਹ ਕੱਢ ਕੇ, ਕਿ ਜੇ ਤੁਸੀਂ ਬਹੁਤ ਧਿਆਨ ਨਾਲ ਦੇਖੋ ਤੇ ਉਹ ਟ੍ਰੈਡੀਸ਼ਨਲ ਖੰਡਾ ਨਹੀਂ ਹੈ, ਉਹ ਕੋਈ ਹੋਰ ਕਿਸਮ ਦਾ ਤਰਸ਼ੂਲ ਟਾਈਪ ਹੀ ਬਣਾਉਂਦੇ ਚਲੇ ਜਾ ਰਹੇ ਨੇ। ਔਰ ਹੋਰ ਵੀ ਬਹੁਤ ਸਾਰੀਆਂ ਪ੍ਰੈਕਟਿਸਿਸ ਜਿਹੜੀਆਂ ਨੇ, ਭੰਗ ਤੇ ਧਤੂਰਾ ਜਿਹੜਾ ਇਹ ਵੀ ਸ਼ਿਵਜੀ ਨਾਲ ਜੁੜਿਆ ਹੋਇਆ ਜੀ, ਕਿਉਂਕਿ ਸ਼ਿਵਜੀ ਭੰਗ ਦੇ ਨਸ਼ੇ ਜਾਂ ਉਹਨਾਂ ਦੀ ਪਰੰਪਰਾ ਹੈ। ਅਸੀਂ ਕਿਸੇ ਦੇ ਕੋਈ ਉਹਨਾਂ ਨੂੰ ਜੀ ਸਦਕੇ ਸ਼ਿਵਜੀ ਨਾਲ ਕੀ ਕਰੇ ਜਾਂ ਕੀ ਧਤੂਰਾ ਲੈ ਜਾਂ ਭੰਗ ਲੈ, ਸਾਡਾ ਨਹੀਂ ਹੈ, ਪਰ ਉੱਥੋਂ ਉਹਦੀ ਜਸਟੀਫਿਕੇਸ਼ਨ ਫਿਰ ਨਿਹੰਗਾਂ ਦੇ ਵਿੱਚ ਵੀ ਹੈ ਇਹਨਾਂ ਨੇ ਲਿਆਂਦੀ ਕਿ ਜੀ ਇਹ, ਔਰ ਭੰਗ ਸਭ ਤੋਂ ਕੋਵਿਡ ਕਰਨ ਵਾਲਾ ਨਸ਼ਾ। ਹੁਣ ਇਹ ਕਹੋ ਜੀ ਪੁਰਾਤਨ ਵੇਲੇ ਚ ਨਿਹੰਗ ਸਿੰਘ ਜੀ ਉਹ ਭੰਗ ਜਿਹੜੀ ਹੈ ਉਹਨੂੰ ਸੁਖ ਨਿਧਾਨ ਕਹਿ ਦਿਓ, ਦੂਜਾ ਕਹਿ ਦਿਓ, ਉਹ ਲੈ ਕੇ ਜੰਗ ਜੂਝਦਾ ਸੀ। ਭੰਗ ਕਿਸੇ ਨੇ ਪਕੌੜਾ ਖਾਦਾ ਹੋਏ ਤਾਂ ਮੁੜ ਕੇ ਉਹਨੂੰ ਲੱਗਦਾ ਵੀ ਸਿਰ ਦੀ ਛੱਤ ਵੀ ਮੇਰੇ ਤੇ ਡਿੱਗ ਪੈਣੀ ਹੈ, ਇੰਨਾ ਉਹ ਡਰਾਕਲ ਦੇਣ ਵਾਲਾ, ਕੋਈ ਉਸ ਦਾ ਕੋਈ ਸੰਬੰਧ ਹੀ ਨਹੀਂ ਹੈ ਬਹਾਦਰੀ ਨਾਲ ਜਾਂ ਬਰੇਵਰੀ ਦੇ ਨਾਲ। ਪਰ ਇਹ ਅੰਗਰੇਜ਼ਾਂ ਨੇ ਇਹਨੂੰ ਡਿਸਟਰੋਏ ਕੀਤਾ ਨਿਹੰਗ ਸਿਸਟਮ ਨੂੰ ਕਾਫੀ ਹੱਦ ਤੱਕ। ਅਕਾਲੀ ਫੂਲਾ ਸਿੰਘ ਤੋਂ ਭੈ ਖਾਂਦੇ ਸੀ ਉਹਨਾਂ ਦੇ ਡਿਵੋਟਡ ਨਿਹੰਗਾਂ ਤੋਂ, ਇਹ ਭੰਗ ਜਿਹੜੀ ਆ ਉਹਨਾਂ ਨੇ ਲਿਆਂਦੀ। ਪਰ ਹੁਣ ਜਿਸ ਤਰੀਕੇ ਨਾਲ ਇਹਨੂੰ ਸ਼ਿਵਜੀ ਦੇ ਕਲਟ ਜਾਂ ਸਨਾਤਨੀ ਹਿੰਦੂ ਮਤ ਨਾਲ ਜੋੜਨ ਲਈ ਇਹ ਸਭ ਇਸਤੇਮਾਲ ਹੋ ਰਿਹਾ, ਮੈਂ ਹਰੀਡਲੀ ਇਹ ਕੁਇਕਲੀ ਇਸ ਆਰਟੀਕਲ ਨੂੰ, ਉਹਦਾ ਸਿਰਲੇਖ ਹੈ UK ਸੂਡੋ ਨਿਹੰਗਸ openly declare partnership with RSS to promote Hindu-fied Sikhi in India। ਹੁਣ ਇਹ ਇੰਗਲੈਂਡ 'ਚ ਇਹਨਾਂ ਨੇ ਵੇਚਿਆ, ਕੁਝ ਵਿਕਿਆ ਸਮਾਨ, ਕੁਝ ਲੋਕ ਅਲਰਟ ਹੋ ਗਏ, ਇਹਨਾਂ ਨੂੰ ਚੈਲੰਜ ਕਰ ਦਿੱਤਾ। ਔਰ ਹੁਣ ਇਹ ਜਿਹੜੇ ਝੂਠੇ ਨਿਹੰਗ ਨੇ UK ਦੇ, ਇਹ RSS ਦੇ ਨਾਲ ਇਹਨਾਂ ਨੇ ਕਿਹਾ ਕਿ ਜੀ ਅਸੀਂ ਪਾਰਟਨਰਸ਼ਿਪ ਕਰਾਂਗੇ ਔਰ ਅਸੀਂ ਜਿਹੜੀ ਹਿੰਦੂ-ਫਾਈਡ ਸਿੱਖੀ ਹੈ ਕਿ ਜੀ ਸਾਡੀਆਂ ਜੜ੍ਹਾਂ
ਸਨਾਤਨ ਹਿੰਦੂ ਧਰਮ 'ਚ ਨੇ, ਇਹ ਭਾਰਤ ਦੇ ਵਿੱਚ ਪ੍ਰਮੋਟ ਕਰਾਂਗੇ। A long-running narrative of so-called original and authentic Sikhi, long promoted by Sharlton, Nidar Singh and his team, has always drawn international criticism from all quarters of the Sikh nation. A brazen distortion of Sikh values through and blatant mixing of other Indian faith systems has long been the claims of self-confessed historian, which naturally followed with strong accusation of malicious collusion with the anti-Sikh organization RSS, a nationalist terrorist organization in India, who openly wish to assimilate all Indian faiths into the Hindu fold. ਹੁਣ ਇਹ ਬੜਾ ਸਪਸ਼ਟ ਹੈ ਕਿ ਵੀ ਇਹ ਜਿਹੜਾ ਪਹਿਲਾਂ ਹੀ ਇਹ ਨਿਡਰ ਸਿੰਘ ਨਾਂ ਦਾ ਬੰਦਾ ਜਿਹੜਾ ਕਹਿੰਦਾ ਸੀ ਜੀ ਮੇਰੀ ਜਿਹੜੀ ਸਿੱਖੀ ਦੀ ਵਿਆਖਿਆ ਹੈ ਉਹ ਆਥੈਂਟਿਕ ਹੈ, ਉਹ ਮੂਲ ਹੈ, ਔਰ ਉਹਨੇ ਪਹਿਲਾਂ ਹੀ ਇੰਟਰਨੈਸ਼ਨਲ ਕ੍ਰਿਟਿਸਿਜ਼ਮ ਸੀ, ਔਰ ਇਹਨੇ ਬੜੇ ਜਿਹੜਾ ਸ਼ਰਮਨਾਕ ਅੰਦਾਜ਼ ਦੇ ਵਿੱਚ ਸਿੱਖ ਵੈਲਿਊਜ਼ ਨੂੰ, ਸਿੱਖ ਕਦਰਾਂ ਕੀਮਤਾਂ ਨੂੰ ਹਿੰਦੂ ਸਿਸਟਮ ਦੇ ਨਾਲ ਆਪੇ ਡਿਕਲੇਅਰਡ ਹਿਸਟੋਰੀਅਨ ਬਣ ਕੇ ਉਹਨੇ ਮਿਕਸ ਕਰਨ ਦਾ ਯਤਨ ਕੀਤਾ, ਔਰ ਹੁਣ ਉਹ ਖੁੱਲ੍ਹੇਆਮ ਜਿਹੜੀ ਐਂਟੀ ਸਿੱਖ ਸੰਸਥਾ ਜਿਹੜੀ ਕਿ ਸਾਰੇ ਬਾਕੀ ਧਰਮਾਂ ਨੂੰ ਹਿੰਦੂ ਧਰਮ ਦੇ ਵਿੱਚ ਜਜ਼ਬ ਕਰਨਾ ਚਾਹੁੰਦੀ RSS, ਉਹਦੇ ਨਾਲ ਉਹਨੇ ਆਪਣੀ ਓਪਨ ਜਿਹੜੀ ਹੈ ਉਹ ਅਲਾਇੰਸ ਡਿਕਲੇਅਰ ਕੀਤੀ ਹੈ। Despite years of glaringly obvious divisive rhetoric and equally retaliatory accusations of overt infiltration, Nidar and partners have released a statement declaring a new partnership with the RSS. ਕਿ ਵੀ ਪਹਿਲਾਂ ਤੋਂ ਹੀ ਕਾਫੀ ਸਾਲਾਂ ਤੋਂ ਉਸ ਦਾ ਜਿਹੜਾ ਬੋਲਣ ਦਾ ਅੰਦਾਜ਼ ਵੰਡਣ ਵਾਲਾ ਔਰ ਜਿਹੜੀ ਜਿਸ ਕਿਸਮ ਦਾ ਉਸ ਦਾ ਸਾਰਾ ਇਨਫਿਲਟ੍ਰੇਸ਼ਨ ਵਾਲੀ ਗੱਲ ਪਤਾ ਹੀ ਸੀ, ਹੁਣ ਉਹਦੇ ਪਾਰਟਨਰਸ ਨੇ ਨਿਡਰ ਔਰ RSS ਨੇ ਆਪਣੀ ਓਪਨ ਡਿਕਲੇਰੇਸ਼ਨ ਕੀਤੀ ਹੈ। ਇਹ ਹੁਣ ਜਿਹੜੀ ਆਨਲਾਈਨ ਇਹਨੇ ਸਟੇਟਮੈਂਟ ਪਾਈ ਹੈ ਸੂਡੋ ਨਿਹੰਗ ਨੇ, ਉਹਦੇ 'ਚ ਹੈ ਇਹ ਕੋਟ ਅਨਕੋਟ ਹੈ, The RSS wish to aid me in reintroducing Sanatan Shastra Vidya back to the wider Indian populace. They, like me, desire to re-establish India as a strong Kshatriya nation, reads his online statement. ਉਹ ਕਹਿੰਦਾ ਹੈ ਕਿ ਜੀ RSS ਇਹ ਚਾਹੁੰਦੇ ਕਿ ਉਹ ਇਹ ਸਨਾਤਨ ਸ਼ਸਤਰ ਵਿਦਿਆ ਜਿਹੜੀ ਮੇਰੇ ਕੋਲ ਹੈ, ਸਾਡੇ ਕੋਲ ਹੈ, ਉਹ ਅਸੀਂ ਵਾਪਸ ਜਿਹੜੀ ਬਹੁ ਗਿਣਤੀ ਹਿੰਦੂ ਨੇ ਉਹਨਾਂ ਦੇ ਵਿੱਚ ਪ੍ਰਚਾਰੀਏ। ਉਹ ਚਾਹੁੰਦੇ ਨੇ ਕਿ ਭਾਰਤ ਨੂੰ ਇੱਕ ਮਜ਼ਬੂਤ ਕਸ਼ਤਰੀਆ ਦੇਸ਼, ਹੁਣ ਇਹ ਬ੍ਰਾਹਮਣ ਕਸ਼ਤਰੀਆ ਵੈਸ਼ ਸ਼ੂਦ ਜਿਹੜਾ ਜ਼ਾਤ-ਪਾਤੀ ਸਿਸਟਮ ਯਕੀਨ ਹੈ, ਔਰ ਇਹ ਟਿਪੀਕਲ RSS ਦੀ ਸ਼ਬਦਾਵਲੀ ਹੈ, ਕਿਉਂਕਿ ਉਹਨਾਂ ਦੇ ਥੱਲੇ ਕਸ਼ਤਰੀਆ ਤੋਂ ਬਿਨਾਂ ਕਿਸੇ ਨੂੰ ਹੋਰ ਹਥਿਆਰ ਚੁੱਕਣ ਦਾ ਹੱਕ ਨਹੀਂ ਜੀ, ਔਰ ਸ਼ੂਦਰ ਨੂੰ ਤਾਂ ਬਿਲਕੁਲ ਹੀ ਜਿਸ ਲੈਵਲ ਤੇ ਮੰਨੂ ਨੇ ਰੱਖਿਆ ਹੋਇਆ। ਸੋ ਇਹ he has been roundly accused of becoming an apologist for a rabidly fanatical organization accused of murder and harassment by Muslims, Sikhs, Christians and lower caste Hindus across the second most populous nation on earth. The RSS is described by its own founder MS Golwalkar as a best benefited by emulating Nazi Germany. ਇਹ ਹੁਣ ਰਾਈਟਰ ਦਾ ਕਹਿਣਾ ਹੈ ਕਿ ਬਈ ਇਹ ਬੰਦਾ ਜਿਹੜਾ ਹੈ ਇਹ RSS ਜਿਹੜੀ ਕਿ ਬਿਲਕੁਲ ਫੈਨੇਟਿਕ ਜਿਹੜੀ ਹੈ ਮੂਲਵਾਦੀ ਦਹਿਸ਼ਤਗਰਦ ਜਥੇਬੰਦੀ ਹੈ, ਜਿਸ ਨੇ ਕਿ ਘੱਟ ਗਿਣਤੀਆਂ ਮੁਸਲਮਾਨਾਂ, ਸਿੱਖਾਂ, ਈਸਾਈਆਂ ਔਰ ਦਲਿਤਾਂ ਦੇ ਕਤਲ ਕੀਤੇ ਨੇ, ਉਹਨਾਂ ਦੀ ਹਰਾਸਮੈਂਟ ਹੈ। ਔਰ ਇਹ ਜਿਹੜਾ RSS ਦਾ ਈਵਨ ਜਿਹੜਾ ਸੰਸਥਾਪਕ ਸੀ ਗੋਲਵਲਕਰ ਜੀ, ਉਹਨੇ ਵੀ ਇਹ ਕਿਹਾ ਸੀ ਕਿ ਭਾਈ ਅਸੀਂ ਇੱਥੇ ਨਾਜ਼ੀਆਂ ਦੀ ਤਰਜ਼ ਦੇ ਉੱਤੇ ਜਿਹੜਾ ਹੈ ਉਹ ਰਾਜਸੀ ਮਾਡਲ ਬਣਾਵਾਂਗੇ। ਸੋ ਇਹ ਉਹਨਾਂ ਦਾ ਉਸ RSS ਦਾ ਹੁਣ ਜਿਹੜਾ ਖੁੱਲ੍ਹੇਆਮ ਜਿਹੜਾ ਉਹਨਾਂ ਦਾ ਝੰਡਾ ਬਰਦਾਰ ਬਣ ਗਿਆ। While these type of Sanatan groups are very small in number in the UK, they are supported by organizations such as UKPHA, Kanshi House, GT1588, which are 3 different names for the same organizations who promote Sanatan ideology by both covertly and overtly implanting their ideas in their books, publications and exhibitions. ਉਹਨਾਂ ਨੇ ਕਿਹਾ ਜੀ ਕਿ ਭਾਵੇਂ ਇਹ ਜਿਹੜੇ ਸਨਾਤਨ ਗਰੁੱਪ ਨੇ ਸਿੱਖਾਂ 'ਚ ਖੜੇ ਕੀਤੇ, ਇਹਨਾਂ ਦੀ ਗਿਣਤੀ ਥੋੜੀ ਹੈ, ਪਰ ਉਹਨਾਂ ਨੇ 3 ਆਰਗੇਨਾਈਜੇਸ਼ਨਾਂ ਦੇ ਨਾਂ ਦਿੱਤੇ ਨੇ ਜਿਹੜੇ ਮੈਂ ਪੜ੍ਹੇ ਕਿ ਇਹ ਅਲਟੀਮੇਟਲੀ ਕੋਈ ਸੰਸਥਾ RSS ਨਾਲ ਜੁੜੇ ਹੋਏ ਨੇ, ਔਰ ਇਹ ਇਸ ਵਿਚਾਰਧਾਰਾ ਨੂੰ ਕਿਤਾਬਾਂ ਰਾਹੀਂ ਔਰ ਥਾਂ-ਥਾਂ ਤੇ ਨੁਮਾਇਸ਼ ਐਗਜ਼ੀਬਿਸ਼ਨ ਲਾ ਕੇ ਪ੍ਰਮੋਟ ਕਰ ਰਹੇ ਨੇ। They recently won
430,000 pounds worth of lottery funding to do a project on Sikhs in the world wars. Other sub-organizations have also sprouted, usually after the links with Nidar's philosophies become widespread knowledge. ਇਹ ਉਹਨਾਂ ਨੇ ਕਿਹਾ ਜੀ ਇਹਨਾਂ ਨੂੰ ਪੈਸੇ ਦੀ ਕੋਈ ਕਮੀ ਨਹੀਂ ਹੈ, RSS ਇਹਨਾਂ ਨੂੰ ਫੰਡ ਕਰ ਰਹੀ ਹੈ ਔਰ 4,30,000 ਪਾਉਂਡ ਕੋਈ ਲੋਟਰੀ ਫੰਡਿੰਗ ਉੱਥੇ ਹੋਈ ਹੈ। ਵਰਲਡ ਵਾਰਸ ਦੇ ਵਿੱਚ ਸਿੱਖਾਂ ਦਾ ਕੀ ਯੋਗਦਾਨ ਹੈ ਉਹ ਪ੍ਰੋਜੈਕਟ ਵੀ ਇਹਨਾਂ ਨੂੰ ਮਿਲਿਆ ਔਰ ਇਹਨਾਂ ਨੇ ਬਹੁਤ ਸਾਰੇ ਇਸ ਕਿਸਮ ਦੀਆਂ ਸਬ ਆਰਗੇਨਾਈਜੇਸ਼ਨਸ ਵੀ ਬਣਾਈਆਂ ਨੇ ਜਿੱਥੇ ਕਿ ਸਨਾਤਨੀ ਜਿਹੜਾ ਸਿੱਖ ਮਤ ਇਹਨਾਂ ਨੇ ਬਣਾਇਆ ਉਸ ਦਾ ਇਹ ਪ੍ਰਚਾਰ ਕਰ ਰਹੇ ਨੇ ਜੀ। ਇਹ ਕੰਪਲੀਟ ਰਿਜੈਕਸ਼ਨ ਆਫ ਸਿੱਖੀ ਇਨ ਇਟਸ ਮਾਡਰਨ ਫਾਰਮ despite hundreds of years of written conformity of current practices is preached by the groups ਕਿ ਇਹ ਜਿਹੜੇ ਗਰੁੱਪ ਨੇ ਇਹ ਜਿਹੜੀ ਮੁੱਖ ਧਾਰਾ ਸਿੱਖੀ ਹੈ ਜਿਹੜਾ ਅੱਜ ਅਸੀਂ ਜਿੱਥੇ ਖੜੇ ਹਾਂ ਇਹਦੇ ਬਾਵਜੂਦ ਕਿ ਸਦੀਆਂ ਦਾ ਲਿਖਤੀ ਇਤਿਹਾਸ ਔਰ ਪ੍ਰੈਕਟਿਸ ਹੈ ਇਹ ਇਹਨੂੰ ਬਿਲਕੁਲ ਨਕਾਰ ਕੇ ਸਨਾਤਨੀ ਕਿਸਮ ਦੀ ਸਿੱਖੀ ਦਾ ਪ੍ਰਚਾਰ ਕਰਦੇ ਨੇ। they reject the uniqueness of the path of Sikhi and claim its integration with Hinduism as the true path ਕਿ ਇਹ ਸਿੱਖ ਧਰਮ ਨੂੰ ਅੱਡ ਧਰਮ ਨਹੀਂ ਮੰਨਦੇ ਔਰ ਇਹਨਾਂ ਦਾ ਇਹ ਕਹਿਣਾ ਹੈ ਕਿ ਸਿੱਖ ਜਿਹੜਾ ਨੇ ਹਿੰਦੂ ਧਰਮ ਦਾ ਹੀ ਇੱਕ ਪਾਥ ਹੈ ਇੱਕ ਰਸਤਾ ਹੈ ਔਰ ਇਹ ਕਹਿੰਦੇ ਨੇ ਪੰਥ ਹੈ ਪੰਥ ਰਸਤਾ ਹੈ ਇਹ ਕੋਈ ਅੱਡ ਧਰਮ ਨਹੀਂ ਹੈ। The organizations above have been openly rewriting the history of Sikhi to match to the watered down mixed Indian religious path that they like to promote ਕਿ ਇਹ ਨਵਾਂ ਇਤਿਹਾਸ ਲਿਖਵਾ ਰਹੇ ਨੇ ਜਿਹਦੇ ਥੱਲੇ ਅਸਲ ਜਿਹੜੇ ਸਿੱਖੀ ਥਾਟ ਹੈ ਉਹਨੂੰ ਵਾਟਰ ਡਾਊਨ ਕਰ ਰਹੇ ਨੇ ਉਹਨੂੰ ਹਲਕਾ ਕਰ ਰਹੇ ਨੇ। ਫਿਰ ਉਹਨਾਂ ਨੇ ਕੁਝ ਵਿਟਨੈਸਿਸ ਦਿੱਤੀ ਹੈ ਕਿ ਯੰਗ ਸਿੱਖ ਮਨੀ ਸਿੰਘ ਦੀ ਗੱਲ ਕੀਤੀ ਹੈ ਕਿ ਕਿਵੇਂ ਉਹਨੇ ਕਿਹਾ ਕਿ ਵੀ ਮੈਂ ਉਹਨਾਂ ਦੀ ਐਗਜ਼ੀਬਿਸ਼ਨ ਅਟੈਂਡ ਕੀਤੀ ਭਾਵੇਂ ਉਹਨਾਂ ਦੀ ਸੇਵਾ ਬਹੁਤ ਚੰਗੀ ਸੀ ਜਿਹੜਾ ਉਹਨਾਂ ਦੇ ਗਾਈਡ ਟੂਰ ਵਗੈਰਾ ਲੇਕਿਨ ਇਟਸ ਏ ਸ਼ੇਮ that they were promoting ਸਨਾਤਨਿਜ਼ਮ ਕਿ ਸ਼ਰਮ ਦੀ ਗੱਲ ਸੀ ਕਿ ਉਹ ਸਨਾਤਨਿਜ਼ਮ ਨੂੰ ਪ੍ਰਮੋਟ ਕਰ ਰਹੇ ਨੇ ਕਿ ਉਹਨੇ ਜਿਹੜਾ ਗਾਈਡ ਸੀ ਉਹਨੇ ਕਈ ਵਾਰ ਹਿੰਦੂਆਂ ਤੇ ਸਿੱਖਾਂ ਨੂੰ ਕੰਪੇਅਰ ਕਰਦੇ ਆ ਕਿਹਾ ਕਿ ਸਿੱਖ ਤਾਂ ਬਸ ਇੱਕ ਕੇਸਾਧਾਰੀ ਹਿੰਦੂ ਨੇ। I was just ashamed that anti-Sikh practices were being promoted in such a professional manner, something which is totally alien to the majority of Sikh camps, lectures, literature or like-minded events. ਉਹਨੇ ਕਿਹਾ ਜੀ ਮੈਂ ਸਿੱਖ ਕੈਂਪ ਔਰ ਦੂਜੇ ਵੀ ਅਟੈਂਡ ਕੀਤੇ ਨੇ ਪਰ ਇੱਥੇ ਜਿਹੜਾ ਬ੍ਰਾਂਡ ਇਹ ਹੁਣ ਸੂਡੋ ਨਿਹੰਗ ਔਰ ਇਹ ਕਲਾਸ RSS ਦੇ ਦੁਮ ਛੱਲੇ ਜਿਹੜੇ ਪ੍ਰੀਚ ਕਰ ਰਹੇ ਨੇ ਉਹ ਬਿਲਕੁਲ ਵੱਖਰਾ ਹੈ ਜਿਹੜਾ ਕਿ ਮੁੱਖ ਧਾਰਾ ਸਿੱਖੀ ਹੈ। Many fresh faith seekers sadly latch into his rhetoric of espousing an original and more inclusive version of Sikhi ਕਿ ਕੁਝ ਜਿਹੜੇ ਨਵੇਂ ਜਿਹੜੇ ਵਿਚਾਰੇ ਅਲੂਏ ਜੇ ਬੱਚੇ ਉਹ ਜਦੋਂ ਇੱਕ ਦਾਵਾ ਕਰਦਾ ਹੈ ਕਿ ਜੀ ਮੈਂ ਤਾਂ ਸਿੱਖੀ ਜਿਵੇਂ ਮੂਲ ਰੂਪ ਚ ਸੀ ਉਹਨੂੰ ਪ੍ਰੀਚ ਕਰ ਰਹੇ ਉਹ ਉਹਦੇ ਜਾਲ ਦੇ ਵਿੱਚ ਫਸ ਜਾਂਦੇ ਨੇ। Under the guise of teaching an original martial art form, many have been sucked in, but many have then left after soon finding themselves being misled into a twisted reconstruction of the Sikh path. ਉਹਨਾਂ ਨੇ ਕਿਹਾ ਜੀ ਕੁਝ ਜਿਹੜੇ ਨੇ ਸ਼ਸਤਰ ਵਿਦਿਆ ਸਿੱਖਣ ਦੇ ਚਾਅ ਚ ਕਿ ਜੀ ਇਹ ਮੂਲ ਸ਼ਸਤਰ ਵਿਦਿਆ ਸ਼ਾਮਲ ਹੋ ਗਏ ਜਾਂ ਹੋ ਜਾਂਦੇ ਨੇ ਪਰ ਬਹੁਤ ਜਲਦੀ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਵੀ ਇਹ ਤਾਂ ਸਿੱਖੀ ਦੇ ਨਾਲ ਖਿਲਵਾੜ ਕਰ ਰਿਹਾ ਉਹ ਉਹਨੂੰ ਬਹੁਤ ਜਲਦੀ ਛੱਡ ਜਾਂਦੇ। As well as dozens of students leaving his classes after finding the doctrines too strange, many classes have been banned themselves by numerous gurdwaras across the UK. ਇਹ ਬਹੁਤ ਸਾਰੇ ਜਿਹੜੇ ਗੁਰਦੁਆਰੇ ਨੇ ਉਹਨਾਂ ਨੇ ਜਿੱਥੇ ਪਹਿਲਾਂ ਇਹ ਸਿੱਖੀ ਗਾਰਬ ਦੇ ਵਿੱਚ ਉਹ ਕਲਾਸਾਂ ਲਾਉਂਦਾ ਸੀ ਉਹਨਾਂ ਦੇ ਉੱਤੇ ਪਾਬੰਦੀ ਲਾਈ ਹੈ। ਔਰ ਅਖੀਰਲਾ ਪੈਰਾ ਹੈ interestingly his supposed warrior skills have been challenged numerous times by other mixed martial artists and fighters of different backgrounds too. These have always been avoided by Nidar, with even the audacity of sometimes reporting his opponents to the police for threatening to physically harm him. He reportedly shrugs this off as tactical win. ਉਹਨਾਂ ਨੇ ਕਿਹਾ ਜੀ ਵੀ ਦਿਲਚਸਪ ਗੱਲ ਇਹ ਹੈ ਕਿ ਇਹ ਜਿਹੜਾ ਕਈ ਵਾਰੀ ਕਲੇਮ ਕਰਦਾ ਕਿ ਜੀ ਇਹ ਜਿਹੜੀਆਂ ਯੋਧਾ ਸਕਿੱਲਸ ਨੇ ਵਾਰੀਅਰ ਸਕਿੱਲਸ ਨੇ ਇਹ ਮੇਰੀਆਂ ਜਾਂ ਸਾਡੀਆਂ ਯੂਨੀਕ ਓਰੀਜਨਲ ਨੇ ਉਹਨਾਂ ਨੂੰ ਜਿਹੜੀਆਂ ਦੂਸਰੇ ਬੈਕਗਰਾਉਂਡਸ ਦੇ ਮਾਰਸ਼ਲ ਆਰਟਸ ਨੇ ਹੁਣ ਉਹ ਭਾਵੇਂ ਜੂਡੋ ਹੈ ਕਰਾਟੇ ਹੈ ਜਾਂ ਨਿਹੰਗਾਂ ਦਾ ਜਿਹੜਾ ਜਿਸ ਕਿਸਮ ਦਾ ਹੈ ਈਵਨ ਕੇਰਲਾ ਦੇ ਵਿੱਚ ਜਿੱਥੇ ਕਿ ਮੱਚ ਬਿਫੋਰ ਉਹਨਾਂ ਦੀ ਇੱਕ ਟ੍ਰੈਡੀਸ਼ਨ ਹੈ ਜਦੋਂ ਉਹ ਚੈਲੰਜ ਕਰਦੇ ਨੇ ਤੇ ਇਹ ਫਿਰ ਪੁਲਿਸ ਨੂੰ ਰਿਪੋਰਟ ਕਰਦਾ ਕਿ ਜੀ ਦੇਖੋ ਇਹ ਮੈਨੂੰ ਹਰਾਸ ਕਰ ਰਹੇ ਨੇ ਔਰ ਉਹ ਸਮਝਦਾ ਵੀ ਇਹੀ ਮੇਰੀ ਵਿਕਟਰੀ ਹੈ। ਟੂ ਸਮ ਹਿਜ਼ ਅਨਾਉਂਸਮੈਂਟ ਵਿਲ ਕਮ ਐਜ਼ ਅ ਸਰਪ੍ਰਾਈਜ਼ ਕਿ ਵੀ ਹੁਣ ਇਹਨੇ ਜਦੋਂ ਖੁੱਲ੍ਹੇਆਮ ਡਿਕਲੇਅਰ ਹੀ ਕਰ ਦਿੱਤਾ ਹੈ ਕਿ ਮੈਂ RSS ਦਾ ਸਨਾਤਨ ਬ੍ਰਾਂਡ ਹਿੰਦੂ ਧਰਮ ਭਾਰਤ 'ਚ ਪ੍ਰਮੋਟ ਕਰਾਂਗਾ ਕੁਛ ਨੂੰ ਹੈਰਾਨੀ ਹੋਏਗੀ। ਟੂ ਮੋਸਟ ਅਦਰਸ
ਇਹ ਕਨਫਰਮੇਸ਼ਨ ਆਫ ਦਾ ਆਲਰੇਡੀ ਨੋਨ, ਪਰ ਬਹੁ ਗਿਣਤੀ ਨੂੰ ਜੋ ਉਹਨਾਂ ਨੂੰ ਪਹਿਲਾਂ ਹੀ ਪਤਾ ਸੀ ਵੀ ਕਿਹਨਾਂ ਦੇ ਲਈ ਇਹ ਕੰਮ ਕਰ ਰਹੇ, ਉਹਨਾਂ ਦਾ ਜਿਹੜਾ ਭੁਲੇਖਾ ਹੈ, ਜੋ ਉਹਨਾਂ ਦਾ ਸ਼ੱਕ ਸੀ, ਉਹ ਠੀਕ ਸਾਬਤ ਹੋਇਆ। ਅਲਟੀਮੇਟਲੀ ਮੈਨੀ ਹੈਵ ਟਰਾਈਡ yet miserably failed to try and quash and malign the sublime spirit raising universal vibration that is the path of Sikhi। ਉਹਨਾਂ ਨੇ ਇਹ ਰਾਈਟਰ ਦਾ ਕਹਿਣਾ, ਉਹਨਾਂ ਨੇ ਕਿਹਾ ਜੀ ਪਹਿਲਾਂ ਵੀ ਬਹੁਤਿਆਂ ਨੇ ਯਤਨ ਕੀਤਾ ਔਰ ਬੁਰੀ ਤਰ੍ਹਾਂ ਫੇਲ ਹੋਏ ਨੇ ਕਿ ਉਹ ਸਾਡੇ ਉਸ ਧੁਰ ਅੰਦਰ ਦੀ ਆਤਮਿਕ ਸਿੱਖੀ ਸਪਿਰਿਟ ਔਰ ਜਿਹੜੀ ਯੂਨੀਵਰਸਲ ਵਾਈਬ੍ਰੇਸ਼ਨ ਹੈ ਸਿੱਖੀ ਦੀ ਧੜਕਣ, ਉਸ ਨੂੰ ਨੁਕਸਾਨ ਪਹੁੰਚਾਉਣ ਦਾ ਪਹਿਲਾਂ ਵੀ ਕਈਆਂ ਨੇ ਯਤਨ ਕੀਤਾ, ਇਹ ਵੀ ਉਹਨਾਂ ਚੋਂ ਇੱਕ ਹੈ ਔਰ ਇਹ ਅਲਟੀਮੇਟਲੀ ਫੇਲ ਹੁੰਦੇ ਰਹੇ ਨੇ ਔਰ ਇਹ ਵੀ ਫੇਲ ਹੋਣਗੇ। ਸੋ ਅਸੀਂ ਸਮਝਦੇ ਹਾਂ ਵੀ ਇਹ ਠੀਕ ਹੈ, ਅਲਟੀਮੇਟਲੀ ਇਹ ਅਸੀਂ ਫੇਥ ਕਰਦੇ ਕਿ ਵੀ ਇਹ ਨਹੀਂ ਹੈ। ਪਰ ਤੁਸੀਂ ਦੇਖੋ ਕਿ ਵੀ ਕਿਸ ਕਿਸਮ ਦੇ ਨਾਲ RSS ਨੇ, ਚਾਰਜ ਵਿੱਚ ਤਾਂ ਬਾਦਲ ਕਿਆਂ ਦੀ ਦੂਜਿਆਂ ਦੀ ਗੱਲ ਕਰਦੇ, ਹੁਣ ਬਾਹਰਲੀ ਧਰਤੀ ਦੇ ਉੱਤੇ ਕਿਸ ਤਰੀਕੇ ਦੇ ਨਾਲ ਔਰ ਕਿੰਨੀ ਫੰਡਿੰਗ ਇਹਨਾਂ ਨੂੰ ਜਾ ਰਹੀ ਹੈ, ਕਿਸ ਤਰੀਕੇ ਨਾਲ ਇਹ ਮੇਨ ਸਟ੍ਰੀਮ ਮੁੱਖ ਧਾਰਾ ਸਿੱਖੀ ਨੂੰ ਇਧਰ ਯੋਗਾ ਦੇ ਨਾਂ ਥੱਲੇ, ਉੱਥੇ ਸ਼ਸਤਰ ਵਿਦਿਆ ਦੇ ਨਾਂ ਥੱਲੇ ਵਾਪਸ ਲਿਜਾ ਕੇ ਜਿਹੜਾ ਸਨਾਤਨ ਹਿੰਦੂ ਧਰਮ ਦੇ ਸਮੁੰਦਰ ਦੇ ਵਿੱਚ ਗਰਕ ਕਰਨਾ ਚਾਹੁੰਦੇ ਨੇ। ਸੋ ਇਹ ਕੁਆਇਟ ਇਨਫੋਰਮੇਟਿਵ ਆਰਟੀਕਲ ਸੀ, ਸੋ ਮੈਨੂੰ ਲੱਗਿਆ ਵੀ ਇਹ ਸ਼ੇਅਰ ਕਰਨਾ ਜਿਹੜਾ ਹੈ ਉਹ ਜ਼ਰੂਰੀ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।